एक हिंदू समिट हुई DC ਦੇ ਵਿੱਚ ਉੱਥੇ ਇਹਨੇ ਐਲਾਨ ਕੀਤਾ ਸ਼੍ਰੀ ਥਾਣੇਦਾਰ ਨੇ ਜਿਹੜਾ ਕਾਂਗਰਸਮੈਨ ਹੈ ਮਿਸ਼ੀਗਨ ਤੋਂ ਕਿ ਮੈਂ US ਕਾਂਗਰਸ ਦੇ ਵਿੱਚ ਹਿੰਦੂ ਕਾਕਸ ਬਣਾਵਾਂਗਾ ਜਿਹੜੀ ਹਿੰਦੂਆਂ ਦੇ ਰਾਈਟ ਹਿੰਦੂ ਫੋਬੀਆ ਫਲਾਣਾ ਢਿਮਕਾ ਉਹਨੂੰ ਕਰੇਗਾ। US ਕਾਂਗਰਸ ਦੇ ਵਿੱਚ ਪਹਿਲੀ ਵਾਰ ਸਿੱਖ ਅਰਦਾਸ ਹੋਣ ਜਾ ਰਹੀ ਸੀ ਜੀ ਔਰ ਆਲਰੇਡੀ ਸਿੱਖ ਕਾਕਸ ਵਾਲਿਆਂ ਨੇ ਇੱਕ ਗੈਦਰਿੰਗ ਵੀ ਰੱਖੀ ਹੋਈ ਸੀ ਤਾਂ ਕਿ ਕਾਂਗਰਸਮੈਨ ਆ ਕੇ ਜਿਹੜੀ ਆਪਣੀ ਗੱਲ ਕਰਨ। ਐਨ ਮੌਕੇ ਦੇ ਉੱਤੇ ਉਸ ਸ਼੍ਰੀ ਥਾਣੇਦਾਰ ਦੇ ਨਾਂ ਥੱਲੇ ਜਿੱਥੇ ਕਿ ANI ਔਰ ਉਹਨਾਂ ਦੀ ਪੂਰੀਆਂ ਟੀਮਾਂ ਆ ਕੇ ਬੈਠੀਆਂ ਸੀ ਉਹਨੇ ਐਲਾਨ ਕੀਤਾ ਕਿ ਜੀ ਮੈਂ ਜਿਹੜੀ ਹੈ ਹਿੰਦੂ ਬੁੱਧਿਸਟ ਸਿੱਖ ਤੇ ਜੈਨ ਕਾਂਗਰੈਸ਼ਨਲ ਕਾਕਸ ਬਣਾ ਰਿਹਾ। ਇੰਡੀਅਨ ਮੀਡੀਆ ਦੇ ਹਵਾਲੇ ਨਾਲ ਇਵੇਂ ਲੱਗਦਾ ਹੈ ਕਿ ਜਿਵੇਂ ਉਹਨਾਂ ਨੇ ਪ੍ਰੋਜੈਕਟ ਕੀਤਾ ਕਿ ਜਿਹੜੀ ਅਰਦਾਸ ਵੀ ਹੋਈ अंदर US हाउस दे वो इस हिंदू कॉकस की वजह करके हुई ना तो किसी सिख जथेबंदी दे नाल उसका कोई राबता या किसी ने एंडोर्स किया ना बुद्धिस्ट ना जैन ना हुण इहदे चों मुस्लिम गायब। हुण उही नफरत का एजेंडा जिहड़ा उत्थे फैला रहे हैं उही इत्थे एनी इन शॉर्ट एनी कॉकस without inclusive representation from the Indian diaspora will serve as nothing more than a vehicle for Hindu nationalist policies. दर्शकों ब्रेक बाद तुहाडा सब दा भरपूर स्वागत है। सो व्यूअर्स गलबात करन जा रहे हैं कि पिछले दिनी वाशिंगटन DC ਤੋਂ ਹਿੰਦੂਤਵੀ ਮੀਡੀਆ ਵੱਲੋਂ ਖਬਰ ਦਿੱਤੀ ਗਈ ਸੀ ਕਿ ਮਿਸ਼ੀਗਨ ਤੋਂ ਕਾਂਗਰਸਮੈਨ ਸ਼੍ਰੀ ਥਾਣੇਦਾਰ ਨੇ ਇੱਕ ਹਿੰਦੂ ਬੁੱਧਿਸਟ सिख ਅਤੇ जैन ਧਰਮਾਂ ਦੀ ਨੁਮਾਇੰਦਗੀ ਕਰਨ ਵਾਲੀ ਹਿੰਦੂ ਕਾਕਸ ਜਿਹੜੀ ਉਹ ਬਣਾਈ ਹੈ। ਸੋ ਅੱਜ ਇਸ ਸੰਬੰਧੀ ਸਿੱਖ ਹਿੰਦੂ ਅਤੇ ਮੁਸਲਮਾਨ ਜਥੇਬੰਦੀਆਂ ਨੇ ਕਾਂਗਰਸਮੈਨ ਸ਼੍ਰੀ ਥਾਣੇਦਾਰ ਦੇ ਝੂਠ ਦਾ ਪਰਦਾ ਜਿਹੜਾ ਫਾਸ਼ ਕਰ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਹੜੇ ਅੰਗਰੇਜ਼ੀ ਦੇ ਲਫ਼ਜ਼ ਨੇ ਨਾ ਜੀ ਕੌਨ ਆਰਟਿਸਟ ਔਰ ਇਸ ਤਰ੍ਹਾਂ ਦੇ ਜੇ ਭਾਰਤ ਦੇ ਵਿੱਚ ਦੇਖੋ ਉਹਨਾਂ ਦੀਆਂ ਆਪਣੀਆਂ ਜ਼ਬਾਨਾਂ ਹੁਣ ਠੱਗ ਲਫ਼ਜ਼ ਜਿਹੜਾ ਹੈ ਉਹ ਉੱਥੋਂ ਹੀ ਆਇਆ ਅੰਗਰੇਜ਼ੀ ਵਾਲਿਆਂ ਨੇ ਵੀ ਅਡਾਪਟ ਕੀਤਾ ਔਰ ਇਹ ਇਕੱਲੀ ਉਹਦੇ ਤੋਂ ਹੀ ਠੱਗਰੀ ਵੀ ਹੈ ਹਾਂਜੀ। ਇਹ ਭਾਵੇਂ ਠੱਗ ਕਹਿੰਦੇ ਨੇ ਇਹਨਾਂ ਤੋਂ ਠੱਠਾ ਨਹੀਂ ਕਿਹਾ ਜਾਂਦਾ ਪਰ ਉਹ ਠੱਗਰੀ ਵੀ ਉਸ ਚੋਂ ਹੀ ਹੈ। ਤੇ ਜੇ ਤੁਸੀਂ ਇਹਨਾਂ ਹਿੰਦੂ ਤਵੀਆਂ ਦਾ ਦੇਖੋ ਇਹ ਪਰਲੇ ਦਰਜੇ ਦੇ ਝੂਠੇ ਮਕਾਰ ਬੇਈਮਾਨ ਠੱਗ ਚੋਰ ਕਾਤਲ ਹੇਰਾਫੇਰੀ ਦੇ ਮਾਸਟਰ ਹਰ ਜਿੰਨੇ ਵੀ ਲਫ਼ਜ਼ ਕਿਸੇ ਜ਼ਬਾਨ 'ਚ ਇਹਨਾਂ ਦੇ ਲਈ ਵਰਤੇ ਜਾ ਸਕਦੇ ਨੇ ਔਰ ਕਿਵੇਂ ਧੋਖਾਦਹੀ ਔਰ ਪ੍ਰੈਜ਼ੈਂਟ ਕੀ ਕਰਨਾ ਤੇ ਅਸਲ 'ਚ ਕੀ ਹੋਣਾ ਔਰ ਉਸ ਸਾਰੇ ਨੂੰ ਫਿਰ ਜਸਟੀਫਾਈ ਕਿਵੇਂ ਕਰਨਾ ਉਹ ਅਕਸਰ ਅਸੀਂ ਇਹਨਾਂ ਦੀ ਕਹਾਣੀ ਜਿਹੜੀ ਹੈ ਉਹ ਦੁਹਰਾਉਂਦੇ ਰਹਿੰਦੇ। ਜੋ ਨਹਿਰੂ ਦਾ ਉਹ ਸ਼ੇਅਰ ਵੀ ਕਿ ਜਦੋਂ ਉਹਨੂੰ ਬੇਈਮਾਨੀ ਬਾਰੇ ਜੋ ਸਿੱਖਾਂ ਨਾਲ ਕੀਤਾ ਉਹ ਪੁੱਛਿਆ ਗਿਆ ਤੇ ਉਹਨੇ ਕਿਹਾ ਜੀ ਬਾਤ ਐਸੀ ਕੀਜੀਏ हर बात के 100 पहलू हों कोई पहलू तो रहे बात बदलने के लिए कि भी तुसीं 100 लड़ छड़ दिओ हर गल नूं इन्नी खिलार के करो तो जदों तुसीं मुकरना है उदों कहते नहीं मैंने ऐसा तो नहीं कहा था मेरा मतलब ये तो नहीं था उहदी तुसीं जस्टिफिकेशन कर लो। हुण जदों एक पासे तो सिखां दे विच ओह तबका सी जिहड़ा लगा हुंदा सी जी देखो ये सिख कांग्रैशनल कॉकस इहने की कीता ਇਹਦੇ 'ਚ ਫਲਾਣਾ ਮੈਂਬਰ ਨਹੀਂ ਬੋਲਦਾ ਦੂਜਾ ਨਹੀਂ ਕਰਦਾ ਔਰ ਇਸ ਕਿਸਮ ਦੇ ਵਿਰੋਧੀਆਂ ਨੇ ਮਿਲ ਕੇ ਇੱਕ ਕਿਸੇ ਨੂੰ ਅੱਗੇ ਲਾ ਕੇ ਪੈਸੇ ਦੇ ਕੇ ਕਿਤਾਬ ਵੀ ਲਿਖਵਾ ਦਿੱਤੀ ਕਿ ਜੀ ਇਹ ਜਿਹੜੀ ਸਿੱਖ ਕਾਕਸ ਹੈ ਤਾਂ ਇੰਡੀਅਨ ਗਵਰਨਮੈਂਟ ਨੇ ਔਰ ਫਲਾਣਾ ਤੇ ਢਿਮਕਾ ਬਣਾਈ। ਹੁਣ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਔਰ ਇਹ ਮੇਰੀ ਸ਼ਾਇਦ ਕਹਿਣਾ ਹੀ ਨਹੀਂ ਹੈ ਡਾਕਟਰ ਅੰਬੇਦਕਰ ਦੇ ਹੀ ਲਫ਼ਜ਼ ਮੈਂ ਕਿਤੇ ਸੁਣੇ ਹੋਏ ਨੇ ਉਹਨਾਂ ਨੇ ਕਿਹਾ ਵੀ ਜਦੋਂ ਦੁਸ਼ਮਣ ਖੁਸ਼ ਹੋਏ ਤੇ ਸਮਝੋ ਘੱਟ ਗਿਣਤੀਆਂ ਦਾ ਨੁਕਸਾਨ ਹੋ ਰਿਹਾ ਜਿਹੜਾ ਮੁੱਦਾ ਘੱਟ ਗਿਣਤੀਆਂ ਨਾਲ ਸੰਬੰਧਿਤ ਹੋਏ ਬਿਲਕੁਲ। ਤੇ ਜੇ ਦੁਸ਼ਮਣ ਦੇ ਘਰ ਦੇ ਵਿੱਚ ਜਿਹੜੀ ਹੈ ਉਹ ਨਾ ਪੱਖੀ ਗੱਲ ਸਮਝੋ ਉਹਨਾਂ ਦਾ ਭਲਾ ਹੋ ਰਿਹਾ। ਹੁਣ ਜਿਵੇਂ ਈਵਨ ਕਾਸਟ ਸੈਂਸਸ ਦੇ ਬੇਸਡ OBC ਦੇ ਉੱਤੇ ਤੁਸੀਂ ਬਿਹਾਰ 'ਚੋਂ ਨੇ ਨਿਤੀਸ਼ ਕੁਮਾਰ ਨੇ ਇੱਕ ਧੋਬੀ ਪਟੜਾ ਮਾਰਿਆ ਆਪਣੇ ਵੱਲੋਂ ਕਿ OBC ਵੋਟਾਂ ਉਹ ਕਿੰਨੇ ਨੇ ਔਰ 2/3 ਸਾਹਮਣੇ ਆ ਗਈ ਸਾਰੀ ਪਾਪੂਲੇਸ਼ਨ ਉਹਨੂੰ ਲੈ ਕੇ ਕਿਵੇਂ ਚੀਕਾਂ ਮਾਰ ਰਹੇ ਨੇ ਸਾਰੇ। ਮੋਦੀ ਨੇ ਵੀ ਕਿਹਾ ਕਿ ਜੀ ਇਹ ਸੁਸਾਇਟੀ ਨੂੰ ਡਿਵਾਈਡ ਕਰਨ ਦੀ ਗੱਲ ਹੈ ਹਮ ਸਭ ਕਿਉਂਕਿ ਇਹਨਾਂ ਦਾ ਝੂਠ ਹਿੰਦੂਤਵਾ ਦਾ ਤੇ ਦੂਜਾ ਤੇ ਵਿਕਦਾ ਹੀ ਤਾਂ ਹੈ ਕਿ ਵੀ ਜੇ ਇਹ ਉਹ ਨਫ਼ਰਤ ਭਰੀ ਪੋਲੀਟਿਕਸ ਨੂੰ ਕਰਨ
ਤੇ ਜੇ ਜ਼ਾਤ ਆਧਾਰਿਤ, ਔਰ ਤੁਹਾਨੂੰ ਕਦੇ ਨਜ਼ਰ ਨਹੀਂ ਆਏਗਾ ਜਿਹੜੇ ਜ਼ਾਤ ਆਧਾਰਿਤ ਸੈਂਸਸ ਦਾ ਜਿਹੜੀ 1941 ਤੱਕ ਹੁੰਦੀ ਰਹੀ, ਲਾਸਟ ਸ਼ਾਇਦ 1931 ਚ ਲਾਸਟ ਸੀ ਜਾਂ 1941 ਤੱਕ ਰਹੀ। ਬਿਲਕੁਲ। ਇਹ ਕਿਉਂ ਹਿੰਦੂਤਵਾ ਦੀ ਗੱਲ ਕਰਦੇ ਨੇ? ਕਿਉਂਕਿ ਅਲਟੀਮੇਟਲੀ ਇਹ ਸਾਹਮਣੇ ਆਇਆ ਵੀ ਉਹ 13-14% ਹਾਈ ਕਾਸਟ ਨੇ ਜਿਹੜੇ ਬਾਕੀ 85-86% ਤੇ ਰੂਲ ਕਰ ਰਹੇ ਨੇ, ਔਰ ਉੱਥੇ ਇਹਨਾਂ ਨੂੰ ਫਿਰ ਰਾਸ਼ਟਰ ਭਗਤੀ, ਰਾਸ਼ਟਰ ਏਕਤਾ ਜੀ, ਜ਼ਾਤ ਪਾਤ ਨਾਲ ਵੰਡੋ ਨਾ। ਪਰ ਇਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਕਦੇ ਕੰਡੈਮ ਕੀਤਾ ਕਾਸਟ ਸਿਸਟਮ? ਕਰੋ ਕਿ ਵੀ ਜੀ ਅਸੀਂ ਨਹੀਂ ਯਕੀਨ ਕਰਦੇ ਉਹ ਤਾਂ ਗਾਂਧੀ ਨੇ ਵੀ ਨਹੀਂ ਕੀਤਾ, ਕਿਉਂਕਿ ਇਹ ਚਾਹੁੰਦੇ ਇਹਨਾਂ ਦਾ ਜੋ ਵਰਣ ਆਸ਼ਰਮ ਦੇ ਥੱਲੇ ਜੋ ਇਹਨਾਂ ਦੀ ਲਾਈਨ ਹੈ ਉਹ ਹੈ ਹੀ ਕਾਸਟ ਬੇਸ। ਹਿੰਦੂ ਦਾ ਮਤਲਬ ਹੀ, ਜਦੋਂ ਇਹ ਹਿੰਦੂ ਸੁਸਾਇਟੀ ਕਹਿੰਦੇ ਨੇ, ਉਹਦਾ ਮਤਲਬ ਹੀ ਬ੍ਰਾਹਮਣ ਕਸ਼ਤਰੀ ਵੈश्य ਸ਼ੂਦਰ ਹੈ। ਉਹਦੇ ਇਹ ਤਾਂ ਰੀੜ ਦੀ ਹੱਡੀ ਹੈ ਜਿਹਦੇ ਤੇ ਖੜੇ ਨੇ, ਉਹਦੇ ਬਿਨਾਂ ਤਾਂ ਹੈ ਹੀ ਕੁਛ ਨਹੀਂ ਇਹਨਾਂ ਦੇ ਕੋਲ। ਹੁਣ ਇਹੀ ਕਾਰਨ ਹੈ ਕਿ ਜੇ ਅਮਰੀਕਾ ਦੇ ਵਿੱਚ ਸੀਐਟਲ ਤੋਂ ਸ਼ੁਰੂ ਹੋਇਆ ਸਿਟੀ ਕੌਂਸਲ ਤੋਂ, ਹੁਣ ਕੈਲੀਫੋਰਨੀਆ 'ਚ ਐਕਟ ਬਣ ਗਿਆ, ਜ਼ਾਤ ਪਾਤ ਨੂੰ ਵੀ ਜਿਹੜਾ ਹੈ ਉਸ ਦਾ ਹਿੱਸਾ ਬਣਾ ਲਿਆ ਗਿਆ ਡਿਸਕ੍ਰਿਮੀਨੇਸ਼ਨ ਦਾ। ਤੁਸੀਂ ਸਾਰੇ ਇਹਨਾਂ ਦੇ ਹਿੰਦੂਤਵੀ ਗਰੁੱਪ, ਹਿੰਦੂਤਵੀ ਆਰਗੇਨਾਈਜੇਸ਼ਨ, ਕਿਵੇਂ ਤੁਸੀਂ ਦੇਖੋ ਵੀ ਅੱਡੀਆਂ ਚੁੱਕ ਕੇ ਇਹਨਾਂ ਨੇ ਇਹਦਾ ਵਿਰੋਧ ਕੀਤਾ, ਦੂਰੋਂ ਜਾ ਕੇ ਕੰਪੇਨ ਕਰਾਏ, ਚਿੱਠੀਆਂ ਲਿਖਾਈਆਂ, ਦੂਜਾ ਕੀਤਾ। ਹੁਣ ਜਦੋਂ ਕਾਂਗਰੈਸ਼ਨਲ ਸਿੱਖ ਕਾਕਸ ਬਣੀ ਕਪਲ ਆਫ ਈਅਰਸ ਅਗੋ, ਸ਼ਾਇਦ 6-7 ਸਾਲ ਹੋ ਗਏ ਹੋਣਗੇ ਹੁਣ ਤਾਂ, ਔਰ ਉਹਦੇ 'ਚ ਪਹਿਲਾਂ ਉਦੋਂ ਇੱਥੇ ਅਨੁਪਮਾ ਰਾਓ ਇਹਨਾਂ ਦੀ ਐਂਬੈਸਡਰ ਸੀਗੀ ਇੰਡੀਆ ਦੀ। ਉਹ ਜਿਹੜੀ ਜੂਡੀ ਚੌ ਜਿਹੜੀ ਹੈ ਉਹ ਪਹਿਲੀ ਚੇਅਰ ਸੀ, ਡੈਮੋਕ੍ਰੈਟ ਔਰ ਰਿਪਬਲਿਕਨ ਦੋਨਾਂ 'ਚੋਂ ਇੱਕ ਲਿਆ ਗਿਆ। ਉਹ ਉਹਦੇ ਦਫ਼ਤਰ 'ਚ ਗਿਆ, ਉਹਨੂੰ ਕਹਿੰਦੇ ਜੀ ਜਦੋਂ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ ਤੇ ਤੁਹਾਨੂੰ ਸਿੱਖ ਕਾਕਸ ਬਣਾਉਣ ਦੀ ਕੀ ਲੋੜ ਹੈ? ਹੁਣ ਜਿਹੜੇ ਆਪਣੇ ਵਿਰੋਧ ਵਾਲੇ ਨੇ ਉਹ ਤਾਂ ਇਹ ਕਰ ਰਹੇ ਸੀ ਜੀ ਸਿੱਖ ਕਾਕਸ ਕਿਹੜੀ ਖਾਲਿਸਤਾਨ ਦੀ ਗੱਲ ਕਰਦੀ ਹੈ। ਇੰਡੀਆ ਨੂੰ ਨਜ਼ਰ ਆ ਰਿਹਾ ਸੀ ਕਿ ਵੀ ਇਹ ਬੇਸ਼ੱਕ ਅਜੇ ਵਿਦਨ ਇੰਟਰਨਲ ਮੈਟਰਸ ਦੀ ਗੱਲ ਕਰਨ ਦਾ ਇਹਨਾਂ ਦਾ ਅਹਿਦ ਹੈ ਜਾਂ ਇਹਨਾਂ ਦੀ ਮਿਸ਼ਨ ਸਟੇਟਮੈਂਟ ਹੈ, ਪਰ ਸਿੱਖ ਕਾਕਸ ਦਾ ਅੱਡ ਬਣਨਾ ਹੀ ਦੱਸਦਾ ਵੀ ਇਹ ਕਹਿੰਦੇ ਨੇ ਵੀ ਅਸੀਂ ਇੰਡੀਆ ਦਾ ਹਿੱਸਾ ਨਹੀਂ ਹੈਗੇ, ਸਾਡੀ ਆਪਣੀ ਵੱਖਰੀ ਹੋਂਦ ਹੈ। ਔਰ ਚਲੋ ਵਿਰੋਧ ਦੇ ਬਾਵਜੂਦ ਇਹ ਕਾਕਸ ਅੱਗੇ ਵਧੀ। ਅੱਜ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਡੈਮੋਕ੍ਰੈਟ, ਰਿਪਬਲਿਕਨ ਇਸ ਕਾਕਸ ਦਾ ਹਿੱਸਾ ਨੇ। ਹੁਣ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਜਦੋਂ ਅਮਰੀਕਾ ਦੇ ਵਿੱਚ FBI ਨੇ ਵਾਰਨ ਕੀਤਾ, 1 ਦਰਜਨ ਦੇ ਕਰੀਬ ਸਿੱਖ ਐਕਟਿਵਿਸਟ ਅੱਡ-ਅੱਡ ਥਾਵਾਂ ਤੇ ਅੱਡ-ਅੱਡ ਜਥੇਬੰਦੀਆਂ ਦੇ, ਕਿ ਭਾਈ ਤੁਹਾਡੀ ਜਾਨ ਨੂੰ ਖਤਰਾ ਹੈ, ਇਹੀ ਜਿਹੜਾ ਇੱਥੇ ਵੀ ਰਿਪੀਟ ਕਰਨਾ ਚਾਹੁੰਦੇ ਨੇ। ਹੁਣ ਜੇ ਤੁਸੀਂ ਪਿਛਲੇ ਇਹਨਾਂ ਸਾਰੇ ਪੀਰੀਅਡ 'ਚ ਦੇਖੋ, 7-8 ਦਿਨ 'ਚ ਦਰਜਨਾਂ ਕਾਂਗਰਸਮੈਨਾਂ ਨੇ ਜਿਹੜਾ ਉਹ ਜਿਹੜੇ ਸਿੱਖ ਕਾਕਸ ਦਾ ਮੈਂਬਰ ਨੇ ਇਸ ਤੇ ਆਵਾਜ਼ ਚੁੱਕੀ ਹੈ। ਜਿਮ ਕੋਸਟਾ ਜਿਹੜੇ ਸਟਾਕਟਨ ਤੋਂ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹਨਾਂ ਨੇ ਬਰੀਫਿੰਗ ਮੰਗੀ ਹੈ US ਕਾਂਗਰਸ ਦੇ ਵਿੱਚ। ਇਸ ਦੇ ਉੱਤੇ ਸਟੇਟ ਡਿਪਾਰਟਮੈਂਟ ਨੇ ਵੀ ਪੂਰਾ ਜਿਹੜਾ ਉਹ ਪੇਸ਼ਕਦਮੀ ਕੀਤੀ ਹੋਈ ਹੈ। ਹੁਣ ਇਸ ਸਭ ਦੇ ਚੱਲਦੇ ਆ ਕੁਝ ਮਹੀਨੇ ਪਹਿਲਾਂ, ਸ਼ਾਇਦ 2 ਮਹੀਨੇ ਪਹਿਲਾਂ ਹੀ, ਹੁਣ 2 ਕਾਂਗਰਸਮੈਨ ਸਿੱਧੇ ਤੌਰ ਤੇ, ਇੱਕ ਅਸਿੱਧੇ ਤੌਰ ਤੇ ਜਿਹੜਾ ਹਿੰਦੂਤਵੀਆਂ ਦਾ ਏਜੰਡਾ ਅਮਰੀਕਨ ਕਾਂਗਰਸ ਦੇ ਵਿੱਚ ਵੀ ਲਾਗੂ ਕਰਨਾ ਚਾਹੁੰਦੇ ਨੇ। ਉਹਨਾਂ ਦੇ ਵਿੱਚ ਸ਼੍ਰੀ ਥਾਣੇਦਾਰ ਨਾਂ ਦਾ ਬੰਦਾ ਹੈ ਜਿਹੜਾ ਮਿਸ਼ੀਗਨ ਤੋਂ ਕਾਂਗਰਸਮੈਨ ਬਣਿਆ, ਡੈਮੋਕ੍ਰੈਟ ਹੈ। ਦੂਸਰਾ ਰਾਮਾ ਸਵਾਮੀ ਨਾਂ ਦਾ ਹੈਗਾ ਜਿਹੜਾ ਅਗੇਨ ਡੈਮੋਕ੍ਰੈਟ ਹੈ, ਉਹ ਸ਼ਿਕਾਗੋ ਏਰੀਆ 'ਚੋਂ ਹੈ। ਔਰ ਤੀਸਰਾ ਜਿਹੜਾ ਪਹਿਲਾਂ ਸਿੱਖਾਂ ਨਾਲ ਵੀ ਪਲੇ ਕਰਦਾ ਰਿਹਾ, ਰੌ ਖੰਨਾ, ਕਿ ਜੀ ਮੈਂ ਪੰਜਾਬੀ ਹਿੰਦੂ ਤੇ ਮੈਂ ਈਸ਼ਵਰ ਚੰਦਰ ਵਿਦਿਆ ਸਾਗਰ, ਮੇਰਾ ਦਾਦਾ ਉਹਨੇ ਜੇਲ੍ਹ ਕੱਟੀ ਤੇ ਫਲਾਣਾ ਤੇ ਢਿਮਕਾ। ਉਹ ਜਦੋਂ ਇੰਡੀਆ ਗਿਆ ਪਿਛਲੇ 15 ਅਗਸਤ ਦੇ ਮੌਕੇ ਤੇ ਕਹਿੰਦਾ ਜੀ ਸਿੱਖ ਤਾਂ ਇਸ਼ੂ ਹੀ ਕੋਈ ਨਹੀਂ ਹੈ ਔਰ ਸਿੱਖ ਇਸ਼ੂ ਦਾ ਚੈਪਟਰ ਇਜ਼ ਕਲੋਜ਼ਡ। ਹੁਣ ਇਹਨਾਂ ਨੂੰ ਇਹ ਲੱਗਾ ਵੀ ਜਿਹੜੀ ਸਿੱਖ ਇੰਡੀਆ ਕਾਕਸ ਆਲਰੇਡੀ ਐਗਜ਼ਿਸਟ ਕਰਦੀ ਹੈ, ਪਰ ਉਹ ਜਦੋਂ ਸਿੱਖਾਂ ਨੇ ਆਪਣੀ ਕਾਕਸ ਬਣਾਏ ਤੁਹਾਨੂੰ ਇੰਡੀਆ ਕਾਕਸ ਦੀ ਕੋਈ ਕਾਰਵਾਈ ਨਜ਼ਰ ਨਹੀਂ ਆਉਂਦੀ। ਹੁਣ ਕਿਉਂਕਿ ਉੱਥੋਂ ਵਾਲੇ ਜਿਹੜੇ ਇੰਡੀਆ ਦਾ ਨਾਂ ਭਾਰਤ ਰੱਖ ਰਹੇ ਨੇ, ਹੁਣ ਸੰਵਿਧਾਨ ਵੀ ਬਦਲਣ ਜਾ ਰਹੇ ਨੇ, ਉਹਨਾਂ ਨੂੰ ਲੱਗਾ ਵੀ ਇੱਥੇ ਹੁਣ ਬਜਾਏ ਕਿ ਇੰਡੀਆ ਨਾਂ ਦੇ ਥੱਲੇ ਇੱਕ ਹਿੰਦੂ ਕਾਕਸ ਹੋਏ ਜਿਹੜਾ ਕਲੀਅਰਲੀ ਇਹ ਕਹੇ ਜੀ ਅਸੀਂ ਤਾਂ ਹਿੰਦੂਆਂ ਦਾ ਇੰਟਰਸਟ ਪ੍ਰੋਟੈਕਟ ਕਰਦੇ। ਕੁਝ ਹਫ਼ਤੇ ਪਹਿਲਾਂ, ਸ਼ਾਇਦ 7-8 ਹਫ਼ਤੇ ਪਹਿਲਾਂ, ਇੱਕ ਹਿੰਦੂ ਸਮਿਟ ਹੋਈ DC ਦੇ ਵਿੱਚ। ਉੱਥੇ ਇਹਨੇ ਐਲਾਨ ਕੀਤਾ, ਸ਼੍ਰੀ ਥਾਣੇਦਾਰ ਨੇ ਜਿਹੜਾ ਕਾਂਗਰਸਮੈਨ ਹੈ ਮਿਸ਼ੀਗਨ ਤੋਂ, ਕਿ ਮੈਂ US ਕਾਂਗਰਸ ਦੇ ਵਿੱਚ ਹਿੰਦੂ ਕਾਕਸ ਬਣਾਵਾਂਗਾ ਜਿਹੜੀ ਹਿੰਦੂਆਂ ਦੇ ਰਾਈਟ, ਹਿੰਦੂ ਫੋਬੀਆ ਫਲਾਣਾ ਢਿਮਕਾ ਉਹਨੂੰ ਕਰੇਗਾ। ਹਾਲਾਂਕਿ ਸਾਨੂੰ ਪਤਾ ਹੈ ਕਿ ਵੀ ਇਵੇਂ ਇਹ ਸੌਖਾ ਨਹੀਂ ਹੈ, ਕਿਉਂਕਿ ਇੱਥੇ ਧਰਮ ਤੇ ਆਧਾਰਿਤ ਨਹੀਂ। ਜਦੋਂ ਸਿੱਖ ਕਾਕਸ ਵੀ ਬਣੀ, ਇਕੱਲਾ ਧਰਮ ਤੇ ਆਧਾਰ ਸਿੱਖਾਂ ਨੂੰ ਐਜ਼ ਏ ਰੇਸ, ਐਜ਼ ਏ ਐਥਨੀਸਿਟੀ ਇਹਦੇ ਤੌਰ ਤੇ, ਔਰ ਲਗਭਗ 1 ਸਾਲ
ਇਸ ਦੇ ਉੱਤੇ ਆਰਗੂ ਕਰਦਿਆਂ ਲੱਗਾ ਜੀ, ਲੇਕਿਨ ਸਮਝ ਆ ਸਕਦੀ ਹੈ ਤੁਸੀਂ ਬਣਾਣੀ ਹੈ ਜੀ ਸਦਕੇ ਬਣਾਓ। ਸਾਨੂੰ ਤਾਂ ਠੀਕ ਲੱਗਦਾ ਹੈ ਵੀ ਨੰਗੇ ਚਿੱਟੇ ਹੋ ਕੇ ਤੁਸੀਂ ਆ ਕੇ ਐਕਸਪੋਜ਼ ਕਰੋ। ਇਸ ਲਈ ਹੁਣ ਅਸੀਂ ਆਪਣੀ ਜਿਹੜੀ ਗ੍ਰੀਟਿੰਗ ਹੈ ਉਹਦੇ 'ਚ ਹਿੰਦੂ ਰਾਸ਼ਟਰ ਵਾਲੇ ਬੰਧੂਆਂ ਨੂੰ ਵੀ ਜਿਹੜਾ ਨਮੋ ਨਮः ਕਹਿਣਾ ਸ਼ੁਰੂ ਕਰਤਾ ਵੀ ਠੀਕ ਹੈ, ਤੁਹਾਡੀ ਗੰਗਾ ਜਮਨਾ ਦੇ ਵਿਚਾਲੇ ਜਿਹੜਾ ਤੁਹਾਡਾ ਮੁਲਕ ਹਿੰਦੂ ਰਾਸ਼ਟਰ ਹੈ ਹੀ ਹੈ, ਹਿੰਦੂ ਰਾਸ਼ਟਰ ਹੈ। ਤੁਹਾਡੀ ਸੰਸਕ੍ਰਿਤ ਹੋਏਗੀ ਆਫੀਸ਼ੀਅਲ ਲੈਂਗੁਏਜ, ਤੇ ਸੰਸਕ੍ਰਿਤ ਗ੍ਰੀਟਿੰਗ ਨਮੋ ਨਮः ਤੁਸੀਂ ਜੀ ਸਦਕੇ ਇੱਥੇ ਵੀ ਹਿੰਦੂ ਕਾਂਗਰਸ ਹਿੰਦੂ ਕਾਕਸ ਬਣਾਓ। ਲੇਕਿਨ ਜਿਹੜਾ ਬੇਈਮਾਨੀ ਦੀ ਗੱਲ ਹੈ, ਐਨ ਜਿਸ ਦਿਨ ਅਸੀਂ ਗੱਲ ਕਰਦੇ ਹਾਂ ਕਿ US ਕਾਂਗਰਸ ਦੇ ਵਿੱਚ ਪਹਿਲੀ ਵਾਰ ਸਿੱਖ ਅਰਦਾਸ ਹੋਣ ਜਾ ਰਹੀ ਸੀ ਔਰ ਆਲਰੇਡੀ ਸਿੱਖ ਕਾਕਸ ਵਾਲਿਆਂ ਨੇ ਇੱਕ ਗੈਦਰਿੰਗ ਵੀ ਰੱਖੀ ਹੋਈ ਸੀ ਤਾਂ ਕਿ ਕਾਂਗਰਸਮੈਨ ਆ ਕੇ ਜਿਹੜੀ ਆਪਣੀ ਗੱਲ ਕਰਨ। ਐਨ ਮੌਕੇ ਦੇ ਉੱਤੇ ਉਸ ਸ਼੍ਰੀ ਥਾਣੇਦਾਰ ਦੇ ਨਾਂ ਥੱਲੇ ਜਿੱਥੇ ਕਿ ANI ਔਰ ਉਹਨਾਂ ਦੀ ਪੂਰੀਆਂ ਟੀਮਾਂ ਆ ਕੇ ਬੈਠੀਆਂ ਸੀ, ਉਹਨੇ ਐਲਾਨ ਕੀਤਾ ਕਿ ਜੀ ਮੈਂ ਜਿਹੜੀ ਹੈ ਹਿੰਦੂ ਬੁੱਧਿਸਟ ਸਿੱਖ ਤੇ ਜੈਨ ਕਾਂਗਰੈਸ਼ਨਲ ਕਾਕਸ ਬਣਾ ਰਿਹਾ। ਹੁਣ ਨਾ ਤਾਂ ਕਿਸੇ ਸਿੱਖ ਜਥੇਬੰਦੀ ਦੇ ਨਾਲ ਉਸ ਦਾ ਕੋਈ ਰਾਬਤਾ ਜਾਂ ਕਿਸੇ ਨੇ ਐਂਡੋਰਸ ਕੀਤਾ, ਨਾ ਬੁੱਧਿਸਟ ਨਾ ਜੈਨ ਨਾ ਹੁਣ ਇਹਦੇ 'ਚੋਂ ਮੁਸਲਿਮ ਗਾਇਬ। ਹੁਣ ਉਹੀ ਨਫ਼ਰਤ ਦਾ ਏਜੰਡਾ ਜਿਹੜਾ ਉੱਥੇ ਫੈਲਾ ਰਹੇ ਨੇ ਉਹੀ ਇੱਥੇ। ਔਰ ਜਿਵੇਂ ਆਰਟੀਕਲ 25B ਇੰਡੀਅਨ ਕਨਸਟੀਟਿਊਸ਼ਨ ਦਾ ਬੌਧੀਆਂ ਜੈਨੀਆਂ ਸਿੱਖਾਂ ਨੂੰ ਹਿੰਦੂ ਬਣਾਉਂਦਾ ਹੈ, ਹਿੰਦੂ ਕਾਕਸ ਬਣਾਉਣ ਦਾ ਐਲਾਨ ਤਾਂ 2 ਮਹੀਨੇ ਪਹਿਲਾਂ ਕਰ ਚੁੱਕਾ ਹੈ, ਪਰ ਉਹਦੇ 'ਚ ਸਿੱਖਾਂ ਬੌਧੀਆਂ ਜੈਨੀਆਂ ਨੂੰ ਮਿਲਾਉਣ ਦਾ ਮਤਲਬ ਸੀ ਕਿ ਉਹੀ ਹਿੰਦੂ ਦੀ ਡੈਫੀਨੇਸ਼ਨ ਜਿਹੜੀ ਕਨਸਟੀਟਿਊਸ਼ਨ 'ਚ ਹੈ ਉਹ ਇੱਥੇ ਵੀ ਲਾਗੂ ਕਰਨ ਦੀ ਗੱਲ। ਅਸੀਂ ਇਸ ਦਾ ਫੌਰਨ ਨੋਟਿਸ ਵੀ ਲਿਆ ਕਿ ਵੀ, ਔਰ ਈਵਨ ਇਹਦਾ ਨਤੀਜਾ ਇਹ ਹੋਇਆ ਕਿ ਉਹਨਾਂ ਨੇ ਦਿਨ ਵੀ ਉਹੀ ਚੁਣਿਆ ਜਿਸ ਦਿਨ ਅਰਦਾਸ ਹੋਣੀ ਸੀ। ਇੰਡੀਅਨ ਮੀਡੀਆ ਦੇ ਹਵਾਲੇ ਨਾਲ ਇਵੇਂ ਲੱਗਦਾ ਹੈ ਕਿ ਜਿਵੇਂ ਉਹਨਾਂ ਨੇ ਪ੍ਰੋਜੈਕਟ ਕੀਤਾ ਕਿ ਜਿਹੜੀ ਅਰਦਾਸ ਵੀ ਹੋਈ ਅੰਦਰ US ਹਾਊਸ ਦੇ ਉਹ ਇਸ ਹਿੰਦੂ ਕਾਕਸ ਦੀ ਵਜ੍ਹਾ ਕਰਕੇ ਹੋਈ। ਔਰ ਅੱਜ ਇੱਕ ਜੁਆਇੰਟ ਪ੍ਰੈਸ ਰਿਲੀਜ਼ ਜਿਹੜੀ ਹਿੰਦੂਜ਼ ਫਾਰ ਹਿਊਮਨ ਰਾਈਟਸ, ਦਾ ਸਿੱਖ ਕੋਲੀਸ਼ਨ, ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਐਮਗੇਜ ਤੇ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਵੱਲੋਂ ਦਿੱਤੀ ਗਈ ਹੈ। ਉਹਨੇ ਇਸ ਸ਼੍ਰੀ ਲਕਸ਼ਮਣ ਦੀ ਸੋ ਕਾਲਡ ਹਿੰਦੂ ਕਾਕਸ ਵਿਦ ਬੁੱਧਿਸਟ ਜੈਨ ਸਿੱਖਸ ਦਾ ਪਰਦਾ ਫਾਸ਼ ਕੀਤਾ ਔਰ ਇਹਨੇ ਕਲੇਮ ਕੀਤਾ ਸੀ ਲਕਸ਼ਮਣ ਨੇ ਕਿ ਜੀ 27 ਕਾਂਗਰਸਮੈਨਾਂ ਦੇ ਨੇ ਦੀ ਮੈਨੂੰ ਹਮਾਇਤ ਹਾਸਲ, ਉਹਨਾਂ ਦਾ ਕਿਸੇ ਦਾ ਨਾਂ ਨਹੀਂ ਕਿਉਂਕਿ ਇਹ ਜਦੋਂ ਫਰਾਡ ਜਾਂ ਝੂਠ ਹੀ ਬੋਲਣਾ। ਔਰ ਇਹ ਜਿਹੜੀ ਪ੍ਰੈਸ ਰਿਲੀਜ਼ ਹੈ ਇਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ in response to last week's planned announcement of so-called Hindu, Buddhist, Sikh and Jain Congressional Caucus led by Congressman Shri Thanedar, Democrat from Michigan, several community and faith-based human rights organizations with constituencies among the impacted groups released the following statement ਕਿ ਭਾਈ ਇਹ ਜਿਹੜੇ ਗਰੁੱਪ ਜਿਹੜੇ ਨੇ ਉਹ ਨਾਲ ਲਾ ਕੇ ਸਿੱਖ ਜੈਨ ਬੁੱਧ ਜਿਹੜੇ ਨੇ ਉਹ ਇਸ ਨੂੰ ਡਿਨਾਈ ਕਰਦੇ ਨੇ। We are surprised to hear of the formation of Hindu, Buddhist, Sikh and Jain Congressional Caucus without the consultation of mainstream organizations representing these faith communities ਕਿ ਜਿਨ੍ਹਾਂ ਦੀ ਕਾਕਸ ਇਹ ਕਹਿ ਰਿਹਾ ਮੈਂ ਬਣਾ ਰਿਹਾ ਉਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਕਿਉਂਕਿ ਉਹੀ ਫਰਾਡ ਕਿ ਤੁਸੀਂ ਹਿੰਦੂ ਦੀ ਜਿਹੜੀ ਹੈ ਉਹ ਚੋਗੇ ਦੇ ਥੱਲੇ ਸਾਰਿਆਂ ਨੂੰ ਜਿਹੜਾ ਹੈ ਉਹ ਆਪਣੇ 'ਚ ਜਜ਼ਬ ਕਰ ਲਓ। To be clear, we welcome any caucus to forward the interests of our and other religious communities so long as it does so in a way that is inclusive of perspectives of the entire South Asian community across faith, caste and ethnic lines. We are skeptical, however, that this particular caucus meets that description. In June of this year, Congressman Thanedar announced his intention to form a Hindu caucus without input from the full spectrum of Hindu American civil society, including Dalit and linguistic community organizations. This caucus seems to be a new iteration of that previous announcement. ਜੂਨ ਮਹੀਨੇ 'ਚ ਉਹਨੇ ਕਿਹਾ ਸੀ ਮੈਂ ਹਿੰਦੂ ਕਾਕਸ ਬਣਾਵਾਂਗਾ ਔਰ ਸਤੰਬਰ ਤੱਕ ਪਹੁੰਚਦੇ ਐਂਡ ਸਤੰਬਰ 'ਚ ਕਹਿ ਰਿਹਾ ਜੀ ਉਹਦੇ 'ਚ ਬੁੱਧਿਸਟ ਜੈਨ ਸਿੱਖ ਆ ਗਏ ਨਾ ਕਿਉਂਕਿ ਜਿਹੜੇ ਹਿੰਦੂਜ਼ ਫਾਰ ਹਿਊਮਨ ਰਾਈਟਸ ਨੇ ਉਹਨਾਂ ਨੇ ਵੀ ਅਪੋਜ਼ ਕੀਤਾ। ਦਲਿਤਾਂ ਨੇ ਵੀ ਕਿਹਾ ਵੀ ਇਹਦਾ ਸਾਡਾ ਕੀ ਇਹਦੇ 'ਚ ਰੋਲ ਹੈ ਔਰ ਇਹ ਬਿਲਕੁਲ ਉਹ RSS ਦੀ ਜਿਹੜੀ ਹਿੰਦੂਤਵਾਦ ਦੀ ਪੋਲੀਟਿਕਸ ਨੂੰ ਪ੍ਰਮੋਟ ਕਰਨਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹ ਇੱਕ ਰੀਪੈਕੇਜਡ ਹੈ ਇਨਕਲੂਸਿਵ ਲੇਬਲ ਦੇ ਨਾਲ ਪਰ ਸੇਮ ਮੇਕਅਪ।
It will likely combat meaningful oversight of US-India relationship, ongoing work to protect the civil rights and safety of Sikhs and other marginalized groups, and efforts ਉਹਨਾਂ ਨੇ ਆਪਣੀ ਇਹ ਦਿੱਤਾ ਹੈ ਕਿ ਭਾਈ ਇਹ ਜਿਹੜਾ ਹੈ ਇਹਦੇ 'ਚ ਮੁਸਲਮਾਨਾਂ ਨੂੰ ਨਾ ਲੈਣ ਦਾ ਕੀ ਮਤਲਬ, ਇਹਦਾ ਮਤਲਬ ਹੈ ਕਿ ਇਸਲਾਮੋਫੋਬੀਆ ਨੂੰ ਪ੍ਰਮੋਟ ਕਰਨਾ, ਔਰ ਉਹੀ ਕਹਾਣੀ ਜਿਹੜੀ ਉੱਥੇ ਰਿਪੀਟ ਕਰ ਰਹੇ ਨੇ ਜਿਹੜੇ ਇਹਨਾਂ ਨੇ ਉਹ ਲਾ ਬਣਾਏ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਦੂਜੇ ਕਿ ਜੀ ਉੱਥੋਂ ਫਲਾਣੇ ਆ ਜਾਣ ਪਾਕਿਸਤਾਨ ਜਾਂ ਬੰਗਲਾਦੇਸ਼ ਜਾਂ ਦੂਜੇ ਤੋਂ, ਲੇਕਿਨ ਮੁਸਲਮਾਨਾਂ ਦੇ ਲਈ ਕੋਈ ਥਾਂ ਨਹੀਂ ਹੈ। ਸੋ ਉਹਨਾਂ ਨੇ ਕਿਹਾ ਕਿ ਇਨ ਸ਼ਾਰਟ any caucus without inclusive representation from the Indian diaspora will serve as nothing more than a vehicle for Hindu nationalist policies that will inevitably harm the entire South Asian American community, including Sikh, Muslim, Dalit, Buddhist, Jain and even Hindu women। उन्होंने कहा जी ये एक ड्रामा है, ਇਹ ਬਿਲਕੁਲ ਉਹਨਾਂ ਨੇ ਵਹੀਕਲ ਫਾਰ ਹਿੰਦੂ ਨੈਸ਼ਨਲਿਸਟ ਪਾਲਿਸੀਜ਼ ਕਿ ਜਿਹੜਾ ਹਿੰਦੂ ਤਵੀਆਂ ਦੀ ਰਾਸ਼ਟਰਵਾਦੀ ਪੋਲਿਟਿਕਸ ਹੈ ਉਸ ਦੀ ਗੱਡੀ ਹੈ ਇਹ, ਔਰ ਅਸੀਂ ਸਮਝਦੇ ਹਾਂ ਕਿ ਵੀ ਬਿਲਕੁਲ ਇਹ ਪ੍ਰੈਸ ਰਿਲੀਜ਼ ਬੜੀ ਟਾਈਮਲੀ ਹੈ। ਅਸੀਂ ਪਾਸਿੰਗ ਰੈਫਰੈਂਸ ਦੇ ਵਿੱਚ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ, ਪਰ ਹੁਣ ਇਹਨਾਂ ਨੇ ਇਸ ਥਾਣੇਦਾਰ ਦੀ ਔਰ ਹਿੰਦੂ ਤਵੀਆਂ ਦੀ ਬਿੱਲੀ ਜਿਹੜੀ ਹੈ ਉਹ ਥੈਲੇ 'ਚੋਂ ਬਾਹਰ ਕੱਢ ਦਿੱਤੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।